ਦੱਸਣ ਆਇਆ ਭਰਾ ਬਣ ਕੇ ਦੇਖਿਆ ਮੁੜ ਕੇ ਚੱਲ ਇਹ ਨਾ ਕਿਉਂ ਵੀ ਦੱਸਣ ਲੰਘਿਆ ਉਹਨੇ ਕੋਈ ਦੱਸਿਆ ਨਹੀਂ ਸਾਡੀ ਤਿਆਰੀ ਨਹੀਂ ਤੁਸੀਂ ਟੋਆ ਪੁੱਟ ਲਓ ਮੈਂ ਕਹਿੰਦਾ ਕਬਰ ਪੁੱਟ ਲਓ ਪਹਿਲਾਂ ਇਹਦੀ ਪੱਟ ਲਓ ਕੁਛ ਨਾ ਹੋ ਗਿਆ ਕੰਮ ਕੀ ਹੋ ਗਿਆ ਕੰਮ ਹੋ ਗਿਆ ਕੀ ਹੋਇਆ ਉਹ ਵੀ ਹੋ ਗਿਆ ਕੀ ਹੋਇਆ ਕੀ ਚਲੇ ਗਿਆ ਸਾਈਕਲ ਪੰਚਰ ਹੋ ਗਿਆ ਯਾਰ ਓ ਸਾਈਕਲ ਪੰਚਰ ਹੋ ਗਿਆ ਕੰਮ ਹੋ ਗਿਆ ਤੂੰ ਇੱਥੇ ਡਰਾਈਏ ਨਾ ਹੋ ਜਾ ਕਜਾ ਨਹੀਂ ਯਾਰ ਉਹਨੇ ਫੜ ਕੌਣ ਕਹਿੰਦਾ ਪੈਕੇਜ ਕਰਾਣਾ ਇਹਦੀ ਗੱਲ ਇਹਦਾ ਕੱਟ ਸਾਈਕਲ ਨਹੀਂ ਹਾਂ ਜਵਾਨਾ ਅੱਜ ਕੱਲ ਇਹੋ ਜਿਹੇ ਬੰਦੇ ਮਰੂਤ ਲੈ ਆ ਜਾਂਦੇ ਆ ਇਹ ਬੜਾ ਰਾਤੀ ਮੁਸ਼ਕਲ ਬਚਿਆ ਜੀ ਕਾਲਾ ਸੂਟ ਪਾ ਕੇ ਰੋਡ ਤੇ ਚੜਿਆ ਵੱਡਾ ਕੰਟੇਨਰ ਆਉਂਦਿਆ ਇਹ ਹੱਸਿਆ ਤੇ ਉਹਨਾਂ ਨੇ ਕਿਹਾ ਸਾਈਡ ਤੇ ਕਰ ਬੰਦਾ ਜੀ ਫਰਿਸ਼ਤੇ ਨਜ਼ਰ ਆਉਂਦੇ ਨੇ ਚਾਚਾ ਬਿਸ਼ਨਾ ਦੀ ਸ਼ਾਦੀ ਹੋਈ ਇਹਨੂੰ ਪਹਿਲੀ ਸਲਾਮੀ ਪਾਈ ਤੇ ਉੱਠ ਕੇ ਚੀਜ਼ ਲੈਣ ਚਲਾ ਗਿਆ ਸ਼ੁਕਰ ਕਰਕੇ ਤੇ ਪੈਰ ਥੱਲੇ ਨਹੀਂ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੋ ਵੀ ਦੋਸਤੋ ਲੈ ਕੇ ਹਾਜ਼ਰ ਹੋ ਗਏ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਜਿਹੜੀ ਅੱਜ ਦੀ ਵੀਡੀਓ ਹੈ ਜੀ ਬਹੁਤ ਖਾਸ ਹੋਣ ਵਾਲੀ ਆ ਸੋ ਅੱਜ ਦੀ ਵੀਡੀਓ ਦਾ ਜਿਹੜਾ ਟਾਈਟਲ ਆ ਜੀ ਇੰਡੀਅਨ ਕਾਮੇਡੀਅਨ ਚਾਚਾ ਬਿਸ਼ਨਾ ਕਰਤਾਰਪੁਰ ਸਾਹਿਬ ਕੋਰੀਡੋਰ ਸਲੀਮ ਅਲਵੇਲਾ ਐਂਡ ਗੋਗਾ ਪਸੂਰੀ ਮੀਟ ਵਿਦ ਹਿਮ ਗੋਗਾ ਪਸੂਰੀ ਹੈ ਤੇ ਸਲੀਮ ਅਲਵੇਲਾ ਹੈ ਕਰਤਾਰਪੁਰ ਸਾਹਿਬ ਆਏ ਨੇ ਕੋਰੀਡੋਰ ਤੇ ਉੱਥੇ ਚਾਚਾ ਬਿਸ਼ਨਾ ਇਹਨਾਂ ਨੂੰ ਮਿਲਿਆ ਹੈ ਤੇ ਉੱਥੇ ਇਹਨਾਂ ਨੇ ਸ਼ੁਗਰ ਮਖੌਲ ਕੀਤਾ ਹੈ। ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਕਰਤਾਰਪੁਰ ਲੰਘਾ ਜਿੱਦਾਂ ਆਪਣੇ ਨਨਕਾਣਾ ਸਾਹਿਬ ਗੁਰਦੁਆਰਾ ਜਾਂਦੀ ਸੰਗਤ ਸਾਰੀ ਉੱਥੇ ਆਪਣੇ ਮੀਟਅਪ ਇਹਨਾਂ ਦਾ ਹੋਇਆ ਉੱਥੇ ਇਹਨਾਂ ਨੇ ਵੀਡੀਓ ਸ਼ੂਟ ਕੀਤੀ ਆ ਕੋਈ ਵਧੀਆ ਹਾਸਾ ਮਖੌਲ ਕੀਤਾ ਆ ਦੇਖਦੇ ਆ ਕੀ ਗੱਲਬਾਤ ਕੀਤੀ ਆ ਕਿਹੜੇ ਟੌਪਿਕ ਤੇ ਇਹਨਾਂ ਨੇ ਹਾਸਾ ਮਖੌਲ ਕੀਤਾ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੀ ਵੀਡੀਓ ਤੇ ਆਏ ਨੇ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀ ਹੈ ਵੀਡੀਓ ਆਖਰ ਤੱਕ ਜਰੂਰ ਦੇਖਿਆ ਕਰੋ ਤੇ ਚੱਲਦੇ ਆ ਵੀਡੀਓ ਵੱਲ ਹਾਂਜੀ ਤੇ ਉਹ ਫੋਨ ਆਇਆ ਵਾ ਕਜ਼ਨ ਤੁਹਾਨੂੰ ਪਤਾ ਬਿਮਾਰ ਆ ਉਹ ਆਹੋ ਉਹ ਆਕਸੀਜਨ ਤੇ ਲੱਗਾ 5-6 ਦਿਨ ਹੋ ਗਏ ਆ ਤੇ ਉਹਦਾ ਆਪਾਂ ਪਤਾ ਲੈਣ ਵੀ ਜਾਣਾ ਵਾ ਮੈਂ ਕਹਿੰਦਾ ਵੀ ਚੱਲੀਏ ਹੁਣ ਬਾਹਰ ਯਾਰ ਮੈਂ ਤਾਂ ਨਹੀਂ ਜਾਣਾ ਮੈਂ ਕੱਲ ਵੀ ਗਿਆ ਸੀਗਾ ਉੱਥੇ ਮੇਰਾ ਮੋਟਰਸਾਈਕਲ ਚੁੱਕਿਆ ਗਿਆ ਹਸਪੀਟਲ ਤੋਂ ਅਸੀਂ ਦਿਲੋਂ ਨਹੀਂ ਗਏ ਲੱਗਦਾ ਪਤਾ ਲੈ ਦਿਲੋਂ ਨਹੀਂ ਗਿਆ 24 ਘੰਟੇ ਬਿਮਾਰ ਹੀ ਰਹਿੰਦਾ ਇਹ ਭਾਈ ਸਾਹਿਬ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਵੀ ਜਾਣਾ ਤੁਸੀਂ ਅਖਤਰ ਉਹ ਅਖਤਰ ਬਿਮਾਰ ਆ ਪਤਾ ਨਾ ਸਾਡਾ ਹਸਪੀਟਲ ਆ ਭਾਜੀ ਉਹ ਤੇਰੀ ਓਏ ਹੋਏ ਹੋਏ ਫੇਰ ਕੋਈ ਫਾਇਦਾ ਨਹੀਂ ਪਾਉ ਉਹ ਤੇ ਫੁੜਕਣ ਵਾਲਾ ਕੋਈ ਏਦਾਂ ਕਰੋ ਕਬਰ ਪੁੱਟਣ ਵਾਲੇ ਤਿਆਰ ਰੱਖੋਗਾ ਕਬਰ ਪੁੱਟਣ ਵਾਲੇ ਐਡਵਾਂਸ ਫੌਤਗੀ ਦੀ ਤਲਾਹ ਦੇਈ ਜਾਂਦਾ ਚਾਚਾ ਬਿਸ਼ਨਾ ਇਸੇ ਲਈ ਪਿੰਡ 'ਚ ਤੈਨੂੰ ਕੋਈ ਬਹਿਣ ਨਹੀਂ ਦਿੰਦਾ ਸਿਰ ਭੋਗ ਲੱਭਦਾ ਉਹ ਕੌਣ ਕਹਿੰਦਾ ਤੈਨੂੰ ਬਹਿਣ ਨਹੀਂ ਦਿੰਦਾ ਤੈਨੂੰ ਆਂਦਾ ਕੌਣ ਮੈਂ ਉਹਦੀ ਵੱਖੀ ਨਾ ਪਾੜ ਦੂੰ ਕੌਣ ਕਹਿੰਦਾ ਲਿਆ ਮੇਰੇ ਸਾਹਮਣੇ ਸਾਰਾ ਪਿੰਡ ਆਂਦਾ ਕਿ ਤੇ ਸਾਰਾ ਪਿੰਡ ਤੇ ਪਾਗਲ ਆ ਅੱਲਾਹ ਨੂੰ ਜ਼ਿੰਦਗੀ ਦੇ ਛੋਟੇ ਛੋਟੇ ਉਹਦੇ ਬੱਚੇ ਆ ਕੀ ਕਰੂਗਾ ਛੋਟੇ ਛੋਟੇ ਬੱਚੇ ਨਹੀਂ ਬੱਚੇ ਹੀ ਹੁੰਦੇ ਆ ਆਹੋ ਬੱਚਿਆਂ ਵਰਗੇ ਬੱਚੇ ਹੁੰਦੇ ਆ ਉਹ ਨਹੀਂ ਮੇਰੀ ਗੱਲ ਸੁਣੋ ਪਾਉ ਜਦੋਂ ਮੈਨੂੰ ਡਾਕਟਰ ਨੂੰ ਪਤਾ ਲੱਗਾ ਬਾ ਵੀ ਉਹ ਆਖਰੀ ਸਾਹ ਕੀ ਹੁਣ ਦੱਸ ਮਰੀਜ਼ ਦੇ ਨਹੀਂ ਰਾਬਤੇ 'ਚ ਤੇਰੇ ਰਾਬਤੇ 'ਚ ਕਿੱਥੋਂ ਹੋ ਗਿਆ ਉਹ ਮੈਂ ਚੋਰੀ ਸੁਣਿਆ ਪਾਉ ਮੈਨੂੰ ਪਤਾ ਵਾ ਨਾ ਚੋਰੀ ਮੁਖਬਰੀ ਹੋ ਰਹੀ ਸੀ ਸਾਰੇ ਹਸਪਤਾਲਾਂ 'ਚ ਚੋਰੀ ਫਿਰਦਾ ਤੂੰ ਮੈਂ ਉਹਦੇ ਤੇ ਫਰੂਟ ਲੈ ਕੇ ਗਿਆ ਤੇ ਮੈਂ ਚੋਰੀ ਸੁਣ ਲਿਆ ਵੀ ਫੁੜਕਣ ਵਾਲਾ ਮੈਂ ਕਿਹਾ ਫਰੂਟ ਇਹਨੂੰ ਤਾਂ ਮੈਂ ਖਾਣ ਨੇ ਆ ਭਾਈ ਸਾਹਿਬ ਪਤਾ ਤੁਸੀਂ ਲੈ ਹੋ ਜਾਗੇ ਬੱਚਿਆਂ ਨੇ ਖਾਣਾ ਫਰੂਟ ਭਾਈ ਤੁਸੀਂ ਸਮਝਦਾਰ ਹੋ ਆਕਸੀਜਨ ਲੱਗਣ ਵਾਲੇ ਬੰਦੇ ਨੂੰ ਕਿਹੜਾ ਫਰੂਟ ਲੈ ਕੇ ਜਾਂਦਾ ਈ ਜਿਹਨੂੰ ਲੱਗਾ ਹੀ ਆਕਸੀਜਨ ਉਹ ਜਿਹੜਾ ਆਕਸੀਜਨ ਲੈ ਜਾਂਦਾ ਉਹਨੂੰ ਕੀ ਫਰੂਟ ਦੀ ਉਤਲਿਆਂ ਨੂੰ ਖਵਾ ਦੀ ਜਿਹੜੇ ਬੈਠੇ ਆ ਮਰੀਜ਼ਾਂ ਦਾ ਲੱਗਦਾ ਚੌਕੀ ਸ਼ੌਪਰ 'ਚ ਪਾ ਕੇ ਨਾਲ ਦੇ ਨੂੰ ਭੇਜ ਦਿੰਦਾ ਯਾਰ ਮੇਰੀ ਗੱਲ ਸੁਣੋ ਭਰਾਵਾ ਮੈਂ ਇਹੋ ਜਿਹਾ ਕੰਮ ਨਹੀਂ ਕਰਦਾ ਮੈਂ ਚੋਰੀ ਸੁਣਿਆ ਚੋਰੀ ਸੁਣਨਾ ਪਿਆ ਆਹਾ ਚੋਰੀ ਸੁਣਨਾ ਪਿਆ ਮੈਨੂੰ ਚੋਰੀ ਸੁਣਨਾ ਪਿਆ ਚੌਰਾ ਬਾਬਾ ਮੈਂ ਨਹੀਂ ਦੇਖਿਆ ਚੌਰਾ ਬਾਬਾ ਫੌਤਗੀ ਵਾਲਿਆਂ ਦੀਆਂ ਵੀ ਚੁਗਲਖੋਰੀਆਂ ਕਰਦੇ ਯਾਰ ਬਾਬਾ ਐਵੇਂ ਨਹੀਂ ਕਿਸੇ ਨੂੰ ਮੂੰਹ ਚੱਕ ਕੇ ਮਾਰ ਦਈਦਾ ਹੁੰਦਾ ਓ ਯਾਰ ਮੈਂ ਥੋੜੀ ਮਾਰਿਆ ਉਹ ਮੇਰਾ ਕਹੀਏ ਨਾ ਉਹਨੂੰ ਮੇਰਾ ਮਸੇਰਾ ਉਹ ਤੂੰ ਉਹਨੂੰ ਮਾਰੀ ਜਾਣਾ ਆਹੋ। ਇਲਾਜ ਹੋਣਾ ਵਾ ਪੰਜ ਜਿਹਦੇ ਉਹ ਵਿਚਾਰੇ ਨੇ ਯਾਰ ਜਿੰਦਰ ਦੇਖਿਆ ਕੀ ਆ ਤੁਸੀਂ ਦੋਨੇ ਗੱਲਾਂ ਕਰ ਰਹੇ ਮੈਂ ਸੁਣਦਾ ਆ ਗਿਆ ਮੈਂ ਚੱਲ ਅਨਾਂ ਦੱਸ ਦਈਏ ਵੀ ਉਹ ਫੁੜਕਣ ਵਾਲਾ ਉਹ ਹੈਲੋ ਓ ਹੈਲੋ ਅੱਛਾ ਵੈਸੇ ਤੁਹਾਡੇ ਨੈਣ ਨਕਸ਼ ਦੂਰੋਂ ਹੀ ਵੇਖ ਕੇ ਦੱਸਦੇ ਨੇ ਕਿ ਇਹਨਾਂ ਦੇ ਜੀਭ ਬਿਮਾਰ ਹੀ ਰਹਿੰਦੇ ਆ ਇਹਨੂੰ ਦੱਸੀ ਆ ਕਹਿੰਦੇ ਤੇ ਮੈਂ ਪਾ ਟਾਈਟਲ ਸੀ ਆ ਯਾਰ ਤੁਸੀਂ ਮੈਂ ਤਾਂ ਮੁਬਾਰਕਾਂ ਵਿਚਾਰੇ ਨੂੰ ਤੇ ਮਾਰੀ ਲਾਈ ਉਹ ਇਕੱਠੇ ਕਿਤੇ ਦੁਬਈ ਚੱਲੇ ਆ ਕਿ ਇਕੱਠੇ ਹੀ ਨਹੀਂ ਮੈਂ ਕਿਹਾ ਉਹ ਜਾ ਰਿਹਾ ਵਾਰੀ ਜਾਣਾ ਵਾ ਇੱਕ ਦਿਨ ਸਭ ਨੇ ਜਾਣਾ ਤੈਨੂੰ ਛੱਡ ਕੇ ਆ ਉਹ ਜਾਣਾ ਜਨਾਜ਼ਾ ਸਸਤਾ ਪੈ ਜਾਊਗਾ ਮੈਂ ਤਾਂ ਗਿਆ ਜਿਹੜਾ ਸਸਤਾ ਤੁਸੀਂ ਫਿਰ ਇੰਜ ਕਰੋ ਫੌਤਗੀ ਦਾ ਪੈਕੇਜ ਕਰਾ ਲਓ ਔਰ ਮੈਂ ਕਹਿੰਦਾ ਜਵਾਨ ਮਰਨ ਨਾਲ ਬੱਚਾ ਫ੍ਰੀ ਬੱਚਾ ਵੀ ਨਹੀਂ ਸਹੀ ਗੱਲ
ਐਸੀ ਗੱਲ ਨਹੀਂ ਕਰੀਦੀ ਕੋ ਖੈਰ ਦੀ ਖਬਰ ਆਹੋ। ਰੱਬ ਸਭ ਨੂੰ ਜ਼ਿੰਦਗੀ ਦੇਵੇ। ਘੋੜੇ ਵਰਗਾ ਜੇ ਭੱਜਾ ਫਿਰਦਾ ਜੇ ਬਸ ਠੀਕ ਹੈ ਖੁਸ਼ ਹੋ ਆਹੋ ਖੁਸ਼ ਜਾਓ ਮੈਂ ਪਤਾ ਤਾਂ ਲੈਣ ਜਾਣਾ ਜੇ ਮੈਨੂੰ ਮੈਂਗੋ ਵੀ ਲਿਆ ਕੇ ਦਿਓ, ਮੈਨੂੰ ਬਨਾਨਾ ਵੀ ਲਿਆ ਕੇ ਦਿਓ, ਮੈਨੂੰ ਐਪਲ ਵੀ ਲਿਆ ਕੇ ਦਿਓ। ਟੌਫੀਆਂ ਵੀ ਲਿਆ ਦੋ ਕਿਤੇ ਆਕਸੀਜਨ ਵਾਲਾ ਉਹਦੀ ਜਗ੍ਹਾ ਤੇ ਲੱਗ ਜਾ ਕਰ ਲਓ, ਦੁਆ ਕਰ ਕੀ ਹੋ ਗਿਆ ਮਰ ਗਿਆ ਕੌਣ ਮਰਿਆ? ਕੌਣ ਮਰਿਆ? ਹਾਲੇ ਤਾਂ ਪਤਾ ਲੈਣ ਜਾਣਾ ਉਹਦਾ। ਭਾਈ ਮੇਰਾ ਕਜ਼ਨ ਆ ਅਖਤਰ, ਉਹਦਾ ਆਕਸੀਜਨ ਲੱਗੀ ਹੈ, ਡਾਕਟਰ ਕਹਿੰਦਾ ਨਾਰਮਲ ਹੋ ਜੂ। ਉਹ ਵੀ ਤੇਰੇ ਅਗਰ ਹੈ ਤੇਰੇ ਘਰ ਆਉਗੀ ਜ਼ਾਰੀ ਨਹੀਂ, ਉਹ ਤਾਂ ਹੁਣ ਫਿਰ ਮਾਰ ਹੀ ਜਾਣਾ ਚਾਹੀਦਾ ਯਾਰ। ਮੈਂ ਇਹਨੂੰ ਕਹਿਣਾ ਆ ਵੀ ਭਾਈ ਉਹ ਫੁੜਕਣ ਵਾਲਾ ਉਹਨੂੰ ਪਤਾ ਨਹੀਂ ਕਦੀ ਧੱਪ ਲੱਗ ਜੀ ਭਾਈ ਸਾਹਿਬ ਮੈਨੂੰ ਕਿਉਂ ਲੱਗਣ ਡਿਆ ਕਿ ਤੁਹਾਨੂੰ ਵੀ ਕਾਲਾ ਯਰਕਾਨ ਹੈ? ਯਰਕਾਨ ਕਿੱਦਾਂ ਪਤਾ ਲੱਗਦਾ ਤੁਹਾਨੂੰ? ਇਹ ਤੁਹਾਡੇ ਕਾਲੇ ਰੰਗ ਤੋਂ ਪਤਾ ਲੱਗ ਗਿਆ ਕਿ ਕਾਲਾ ਯਰਕਾਨ ਤੇ ਲਾਜ਼ਮੀ ਹੋਣਾ। ਇੱਕ ਬੰਦੇ ਨੂੰ ਗੈਂਠੀਆ ਹੁੰਦਾ ਨਾ, ਇਹਨੂੰ ਗਿੱਠੀਆ ਹੋਇਆ ਹੈ। ਗਿੱਟੀਆਂ ਬੁੱਝ ਲਿਆ ਯਾਰ। ਬੋਝ ਬਾਬਾ ਤੇਰੇ ਨਾਲ ਆਏ ਕਦੇ? ਨਹੀਂ ਨਹੀਂ ਇਹ ਰੱਬ ਵੱਲੋਂ ਆਇਆ ਜੀ ਮੈਂ ਕਿਤੋਂ ਵੀ ਆ ਸਕਣਾ ਉਸਤਾਦ ਜੀ। ਇੱਕ ਤਾਂ ਲੈ ਲੈ ਆਕੜਾ ਲਾਕੜਾ, ਤੁਹਾਨੂੰ ਸੋਕੜਾ ਲਾਕੜਾ ਹੋਇਆ ਹੈ। ਲੱਕੜਾ ਖਾਇਆ ਪੀਆ ਕਰੋ ਵੀ। ਆਹੋ ਅੱਛੀ ਗੱਲ ਕੀਤੀ ਤੇ ਪੈਰ ਜ਼ਮੀਨ ਤੇ ਨਹੀਂ ਲੱਗਣ ਦੇ। ਇਹ ਹੁਣ ਇੱਕ ਇਹਨੇ ਟੁੱਕ ਲਿਆ ਨਾ, ਮਹੀਨਾ ਲੰਘਣਾ ਹੀ ਇਹਦਾ। ਇਹ ਨਹੀਂ ਮੈਂ ਜਾਵਾਂਗਾ ਖੁਦਾ ਦਾ ਵਾਸਤਾ ਚਾਚਾ ਬਾਬਾ ਨਾ ਉਹ ਖੈਰ ਦੀ ਖਬਰ ਵੀ ਲਿਆਇਆ ਕਰ ਯਾਰ। ਉਹ ਯਾਰ ਮੈਂ ਜਿੱਥੇ ਵੀ ਜਾਣਾ ਅਫਸੋਸ ਕਰਨ ਮੈਂ ਜਾ ਕੇ ਪਹੂ ਇਹੋ ਕਹਿਣਾ ਵੀ ਭਾਈ ਬੜਾ ਮਾੜਾ ਹੋਇਆ। ਮੈਂ ਚ ਕੀ ਗੱਲ ਹੋਈ ਸੀ ਬੇਬੇ ਜੀ? ਮੈਂ ਸਰਸੀ ਗੱਲ ਪੁੱਛੀ ਵੀ ਕੀ ਗੱਲ ਹੋਈ ਸੀ ਬੇਬੇ ਜੀ ਨੂੰ? ਪਤਾ ਲੱਗਦਾ ਵੀ ਬੇਬੇ ਜੀ ਕੋਈ ਬਿਮਾਰ ਸੀ, ਇਹੋ ਪੁੱਛਿਆ ਨਾ ਮੈਂ ਕੀ ਗੱਲ ਹੋਈ ਬੇਬੇ ਜੀ ਨੂੰ? ਬਸ ਕਹਿੰਦੇ ਚੰਗੀ ਭਲੀ ਤੁਰੀ ਫਿਰਦੀ। ਮੈਂ ਤੁਰੀ ਫਿਰਦੀ ਕੋਈ ਕੰਮ ਕਾਰ ਨਹੀਂ ਹੈਗਾ। ਕਹਿੰਦੇ ਬਸ ਰਾਤੀ ਰੋਟੀ ਖਾਧੀ ਸਵੇਰੇ ਠਾ ਉੱਠੀ ਨਹੀਂ। ਉਹ ਕਿਉਂ ਰੋਂਦਾ ਪਿਆ ਇੱਥੇ ਦੱਸੋ ਮੈਂ ਕੋਈ ਗਲਤ ਬੋਲਿਆ? ਨਾ ਤੁਹਾਨੂੰ ਆ ਕੇ ਦੱਸਿਆ ਵੀ ਤੁਹਾਡਾ ਬੰਦਾ ਫੁੜਕਣ ਵਾਲਾ ਇੱਥੇ ਮੈਂ ਕੋਈ ਗਲਤ ਬੋਲਿਆ? ਨਾ ਯਾਰ ਉਹ ਡਾਕਟਰ ਨੇ ਜੇ ਕਿ ਦੁਆ ਕਰੋ। ਮੈਂ ਤੁਹਾਨੂੰ ਦੱਸਣਾ ਆ ਵੀ ਅਗਲੇ ਦਿਨ ਤੁਸੀਂ ਸਮਾਨ ਤਿਆਰੀ ਕਰੋ, ਮੁੜ ਕੇ ਖੜੇ ਪੈਰ ਭਾਜੜਾ ਪੈਣੀਆਂ ਜੇ ਤਾਂ। ਭਾਈ ਸਾਹਿਬ ਉਹਦੇ ਗੁਰਦਿਆਂ ਦਾ ਮਸਲਾ ਨਾ, ਇਹ ਤੇ ਕੱਢ ਕੇ ਪਾ ਦਿਓ। ਆਹੋ ਕੋਈ ਨਹੀਂ, ਏਡੀ ਬਿਮਾਰੀ ਕੋਈ ਨਹੀਂ, ਸਿਰਫ ਹਾਰਟ ਦੇ ਨਾਲ ਬੰਦ ਆ। ਪਿਛਲੇ ਹੋ ਗਿਆ ਕੰਮ। ਕੀ ਹੋਇਆ ਸ਼ਰਾਬੀ? ਹੋ ਗਿਆ ਕੰਮ, ਹੋ ਗਿਆ। ਕੀ ਹੋਇਆ? ਉਹ ਵੀ ਹੋ ਗਿਆ। ਕੀ ਹੋਇਆ ਕੀ ਸਾਈਕਲ ਪੰਚਰ ਹੋ ਗਿਆ ਯਾਰ। ਉਹ ਸਾਈਕਲ ਪੈਂਚਰ ਹੋ ਕੰਮ ਹੋ ਗਿਆ ਗਿਆ ਤੂੰ ਇੱਥੇ ਡਰਾਈ ਨਾ ਹੋ ਜਾ ਕਜਾ ਨਹੀਂ ਯਾਰ ਉਹਨੇ ਫੁੜ ਕੌਣ ਕਹਿੰਦਾ ਪੈਕੇਜ ਕਰਾਣਾ ਇਹਦੀ ਗੱਲ ਇਹਦਾ ਕੱਟ ਸਾਈਕਲ ਨਹੀਂ ਭਾਈ ਦਾਖਲ ਵਾ ਨੱਕ ਥੱਲੇ ਕਰ, ਦਾਖਲ ਆਓ। ਨੱਕ ਮੇਰਾ ਨਾਮ ਅਫਸੋਸ ਕਰ ਉਹਦਾ। ਕੀ ਹੋਇਆ? ਉਹ ਭਾਈ ਦਾਖਲ ਆ, ਉਹਦੇ ਨਾਲ ਆਕਸੀਜਨ ਓਏ ਉਹਨਾਂ ਕੋਈ ਨਹੀਂ, ਉਹਨਾਂ ਨੂੰ ਕੋਈ ਏਡੇ ਅੱਲਾ ਨਹੀਂ ਰਹਿਮ ਹੈ। ਡਾਕਟਰ ਨੇ ਸਿਰਫ ਇਹੀ ਕਿਹਾ ਵੀ ਇਹਦੇ ਫੇਫੜੇ ਕੰਮ ਨਹੀਂ ਕਰਦੇ, ਦਿਲ ਨਹੀਂ ਕਰਦਾ, ਗੁਰਦੇ ਵੀ ਫੇਲ ਆ। ਹਾਂ ਬਸ ਉਹਨੇ ਕਿਹਾ ਦੁਆ ਕਰੋ ਤੇ ਇਹੀ ਕਰਨ ਦਾ ਹੈ। ਚਲੋ ਕਰੋ ਫਿਰ ਦੁਆ। ਉਹ ਕਰਦੇ ਯਾਰ ਆਪਾਂ ਠੇਕਾ ਲਿਆ ਲੈ ਜਾਓ ਬਾਬਾ ਤੂੰ ਵੈਸੇ ਬਹਿਸ ਯਾਰ ਤੂੰ ਇੱਕ ਤਾਂ ਗੁੱਸਾ ਹੀ ਕਰ ਲੈਂਦਾ ਵਾ ਕਰ। ਆਹੋ ਸੁਣਿਆ ਦਿੱਤਾ ਵੀ ਮੈਂ ਚੋਰੀ ਸੁਣਿਆ ਡਾਕਟਰ ਕਹਿੰਦੇ ਉਹਨਾਂ ਨਹੀਂ ਬਚਣਾ। ਉਹ ਬਾਬਾ ਤੈਨੂੰ ਕਿੱਥੇ ਲੱਗਾ ਹੋਏਗਾ, ਕੋਈ ਨੱਪ ਦਿੰਦੇ ਹੋਣਗੇ। ਡਾਕਟਰ ਕਹਿੰਦੇ ਨਹੀਂ ਬਚਣਾ। ਆਹ, ਨਹੀਂ ਫਲ ਖਾਣਾ ਹੈ, ਮੈਂ ਜੁਪਾਨੀ ਫਲ ਖਾਣਾ। ਜਫੋਨ ਨਹੀਂ ਫੜ ਉਹ ਡਾਕਟਰ ਕਹਿੰਦਾ ਕੁਝ ਬਚਣਾ ਹੀ ਨਹੀਂ ਤੇ ਤੂੰ ਜ਼ੁਬਾਨੀ ਫਲ ਕਿੱਥੋਂ ਖਾਣਾ? ਮੈਂ ਨਾਸ਼ਪਤੀ ਖਾ ਰਿਹਾ ਵਾਂ, ਮੈਂ ਖਰਬੂਜ਼ਾ ਵੀ ਖਾਣਾ ਹੈ। ਨਾਸ਼ਪਤੀ ਖਾ ਰਿਹਾ ਨਾ ਤੇ ਫਿਰ ਨੈਸ਼ ਨਾ ਖਿਲਾ ਰਹੇ ਆਹੋ ਕਹਿੰਦੇ ਖਾਈ ਜਾ। ਲੋਕੇ ਮੁਬਾਰਕ ਹੋਏ, ਬੈਠਾ ਬੈਠਾ ਸਾਡੇ ਤੋਂ ਵੱਡਾ ਹੋ ਗਿਆ। ਬੰਦੇ ਕਿੰਨੇ ਨੇ ਵਿੱਚ ਗੋਡੇ ਦਾ ਪਤਾ ਲੱਗਦਾ ਰਿਹਾ। ਨਹੀਂ ਨਹੀਂ ਬਹਿ ਯਾਰ ਤੂੰ। ਬਾਬਾ ਕੋਈ ਐਸਾ ਮਸਲਾ ਨਹੀਂ। ਔਰ ਤੂੰ ਫਿਕਰ ਹੋ ਜਾ, ਉਹਨੂੰ ਬਲੱਡ ਚਾਹੀਦਾ ਨਾ, ਚਾਚਾ ਦਊਗਾ। ਚਾਚੇ ਲਿਆ ਕਰ। ਹੋ ਜਾ ਜਾ ਕੰਮ ਚਾਚਾ ਭੱਜ ਲੱਗਾ ਇੱਕ ਬੋਤਲ ਨਾਲ ਤੇਰਾ ਕੀ ਬਣਦਾ? ਮੇਰੇ ਚ ਹੈ ਹੀ ਇੱਥੇ ਗੱਲਾਂ ਤੇ ਨਹੀਂ ਕਰਨਾ ਗੱਲਾਂ ਦੇ ਭਾਟਾ ਹੁੰਦੇ ਨੇ ਖੂਨ ਇੱਕ ਬੋਤਲ ਏ ਇਹ ਕੋ ਟੂ ਸਾਈਕਲ ਦੀ ਟੂਬ ਹੈ ਜਿਹੜੀ ਬੋਲਦੀ ਹੈ। ਕਿਸੇ ਦੇ ਘਰ ਜਾਵੇ ਕਹਿੰਦੇ ਚਾਚਾ ਬਿਸ਼ਨਾ ਆ ਗਿਆ, ਕੋਈ ਨਾ ਕੋਈ ਮਰ ਗਿਆ। ਆਹੋ ਮੈਂ ਖੁਸ਼ੀ ਤੇ ਵੀ ਜਾਣਾ ਜੀ। ਜਿਹੜੇ ਜਗਤਾਰ ਹੋਣੀ ਨੇ ਜੀ ਉਹਨਾਂ ਦੇ ਮੁੰਡਾ ਹੋਇਆ। ਖੁਸ਼ੀ ਤੇ ਵੀ ਜਾਂਦੇ ਆ, ਉੱਥੇ ਵੀ ਫੌਤਗੀ ਹੋ ਜਾਂਦੀ ਹੈ। ਉੱਤੋਂ ਵੀ ਡਿੱਗਦਾ ਜੀ। ਰਹਿਮਤ ਆ, ਰਹਿਮਤ ਆ ਕੋਈ ਐਸੀ ਗੱਲ ਮੇਰੇ ਤੇ ਡਿੱਗਣੀ ਤੁਹਾਡੇ ਕੋਲ ਨਹੀਂ ਡਿੱਗਣੀ। ਤੁਹਾਡੇ ਨਾਲ ਰਹਿਮਤ ਡਿੱਗਣ ਡਈ ਹੈ, ਇੱਧਰ ਜ਼ਹਿਮਤ ਡਿੱਗਣ ਡਈ ਹੈ। ਹੁਣ ਦੱਸੋ ਭਾਈ ਮੈਨੂੰ ਇਹ ਦੱਸੋ ਵੀ ਉਹ ਤਾਂ ਤੁਹਾਡਾ ਸਿਆਣਾ ਪਿਆਣਾ ਪਿੰਡ ਦਾ ਬੰਦਾ ਵਾ, ਦੁਆ ਕਰੀਦੀ ਹੁੰਦੀ ਆ ਵੀ ਉਹ ਤੰਦਰੁਸਤ ਹੋ ਕੇ ਘਰ ਆਵੇ। ਆਪਣੇ ਬੱਚਿਆਂ ਚ ਆਵੇ ਵਿਚਾਰਾ ਰੋਈ ਜਾਂਦਾ ਸੀ। ਕਹਿੰਦਾ ਮੈਂ ਬੱਚਾ ਹੀ ਨਹੀਂ ਉਹਦਾ ਤੇ ਫਿਰ ਇਹ ਹੁਣ ਤੂੰ ਰੋਣਾ ਕਿਉਂ ਇੰਨੇ? ਸਲਾਂਟੀ ਮੰਗਦਾ। ਮੈਨੂੰ ਪਤਾ ਲੱਗਾ ਜੀ ਜਿੱਥੇ ਬੰਦਾ ਬਿਮਾਰ ਹੋਏ ਨਾ ਉੱਥੇ ਜ਼ਿਆਦਾ ਫਰੂਟ ਖਾਦਾ ਜਾਂਦਾ ਹੈ। ਉਦੋਂ ਦੇ ਸਿਰਫ ਇੱਕ ਨਾਸ਼ਪਤੀ ਮੈਨੂੰ ਆਹੋ ਬਾਕੀ ਨਾ ਬਨਾਨਾ ਨਾ ਸੇਬ ਨਾ ਕੇਲਾ। ਫਰੂਟ ਕੀ ਖਵਾਈਏ, ਮਹੀਨਾ ਹੋ ਗਿਆ ਨਾਸ਼ਪਤੀ ਨਹੀਂ ਮੁੱਕਣ ਡਈ ਉਹਦੇ ਕੋਲ। ਚਾਚਾ ਜੀ ਇਹਦੇ ਨਾਲ ਤਾਂ ਬੜੀ ਬੁਰੀ ਹੋਈ ਹੈ। ਚਾਹ ਪੀਣ ਤੋਂ
ਰੋਟੀ ਖਾਣੀ ਕੋਈ ਲੰਗਰ ਕਰਨਾ ਦੱਸੋ। ਮੈਂ ਕੁਝ ਨਹੀਂ ਕਰਨਾ, ਮੈਂ ਜੋ ਕੁਝ ਕਰਨਾ ਕਰਕੇ ਆਇਆ, ਪਰ ਮੈਂ ਤੁਹਾਡੇ ਘਰੇ ਹੱਥ ਜੋੜੇ। ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਮੈਂ ਸੁਣਿਆ ਕੰਨੀ ਵੀ ਨਹੀਂ ਬਚਣਾ, ਉਹ ਤੁਸੀਂ ਮੇਰੇ ਕੋਲ ਸੁਣਨਾ ਉਹ ਨਹੀਂ। ਭਾਈ ਕਿਨੇ ਕਲਕਾਰ ਉਹ ਮੈਂ ਪੜਤਾ ਚੁੱਕ ਕੇ ਚੀਖਣਾ ਸੁਣਿਆ ਕੰਨਾਂ ਰਾਹੀਂ ਆ ਕਰਕੇ। ਉਹ ਡਾਕਟਰ ਹੁਣ ਇੱਕ ਮਰੀਜ਼ ਆ, ਪਤਾ ਨਹੀਂ ਉਹਨੇ ਕਿਹੜੇ ਬਾਰੇ ਕਾ ਤੂੰ ਸਾਡੇ ਤੇ ਪਾ ਦੇ। ਹੈਲੋ, ਯਾਰ ਇਹ ਹਸਪਤਾਲੋਂ ਫੋਨ ਆਇਆ। ਹਣੀ ਹੈ ਹਾਂ ਬਚ ਗਿਆ। ਸੱਚੀ ਕੀ ਹੋਇਆ? ਗਿਆ ਅੱਛਾ ਹੁਣ ਤੇ ਦੂਜੀ ਬੋਤਲ ਵੀ ਖਤਮ ਹੋ ਗਈ, ਪੈਸੇ ਜਮਾ ਕਰਾਓ। ਮੈਨੂੰ ਦੇਣੀ ਪੈਣੀ। ਗੋਗੇ ਨਵੀਂ ਬੋਤਲ ਦਾ ਇੰਤਜ਼ਾਮ ਕਰੋ, ਆ ਗਿਆ ਚਾਚੇ ਨੂੰ ਫੋਨ। ਉਹ ਖਤਮ ਹੋ ਗਈ, ਕਹਿੰਦੇ ਨਵੀਂ ਬੋਤਲ ਦੇ ਨਹੀਂ, ਪੈਸੇ ਕਹਿੰਦੇ ਜਮਾ ਨਵੀਂ ਕਰੋ। ਬੋਤਲ ਦੇ ਦੇ ਉਹਨੂੰ, ਜਿਹੜੀ ਪੀ ਬਿਮਾਰ ਨਹੀਂ ਹੋਇਆ। ਇੱਕ ਹੋਰ ਉਹ ਬਾ ਗਲੂਕੋਸ਼ ਵਾਲੀ ਬੋਤਲ। ਯਾਰ ਮੈਂ ਸਿਰਿਆ ਲੈ ਕੇ ਆਇਆ ਤੁਹਾਡਾ ਵੀ ਉਹ ਬੰਦਾ ਠੀਕ ਆ, ਹੁਣ ਬੋਤਲ ਲੱਗ ਗਈ ਹੈ। ਮੈਂ ਦੱਸਣਾ ਸ਼ੁਕਰ ਆ ਤੇਰਾ ਅੱਬਾ ਠੀਕ ਆ। ਅੱਬਾ ਠੀਕ ਆ। ਜਵਾਨ ਇੱਕ ਪੁੱਤਰ ਸੀ ਉਹਦਾ, ਅੱਗੋਂ ਨਹੀਂ ਸੀ ਹੁੰਦਾ। ਉਹਨੇ ਫਿਰ ਜਿਹੜੇ 3 ਕਰਾ ਲਏ ਉਹਨੇ। 2 ਫੌਤ ਹੋ ਗਏ। ਉਹ ਕਿਵੇਂ? ਇਹਦਾ ਅੱਬਾ ਦਵਾਣਾ ਲਿਆਇਆ, ਉਹ ਕਿਤੇ ਛਾਪਰ ਚੋਂ ਨਿਕਲ ਕੇ ਰੀੜੇ ਤੇ ਥੱਲੇ ਆ ਕੇ ਫੌਤ। ਦਵਾਣੇ ਚੱਲੇ ਦਵਾਣਾ ਅੱਜ ਕੱਲ ਇਹੋ ਜਿਹੇ ਬੰਦੇ ਮਰੂਤ ਲੈ ਆਇਆ ਹੁੰਦੇ ਆ। ਇਹ ਬੜਾ ਰਾਤੀ ਮੁਸ਼ਕਲ ਬਚਿਆ ਜੀ। ਕਿਵੇਂ? ਕਾਲਾ ਸੂਟ ਪਾ ਕੇ ਰੋਡ ਤੇ ਚੜਿਆ, ਵੱਡਾ ਕੰਟੇਨਰ ਆਉਂਦਿਆ ਸੀ। ਇਹ ਹੱਸਿਆ ਤੇ ਉਹਨਾਂ ਨੇ ਕਿਹਾ ਸਾਈਡ ਤੇ ਕਰ ਬੰਦਾ ਜੀ ਇਹ। ਇੰਜ ਹੋ ਜਾਂਦਾ। ਉਹ ਯਾਰ ਮੈਂ ਬਾਬਾ ਜੀ 5-6 ਭਰਾ ਵਾ, ਇਹਨਾਂ ਨੇ ਨਾ ਬਰਫ਼ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਘਾਟਾ ਪੈ ਗਿਆ। ਸਾਰਾ ਕਾਰੋਬਾਰ ਡਿਸਪਲੇ ਤੇ ਲਾ ਕੇ ਖੋਰ ਲਿਆ। ਖੋਰ ਲਿਆ। ਬਰਫੀ ਖੋਰ ਲਈ। ਮੇਰੀ ਗੱਲ ਸੁਣੋ, ਮੈਂ ਇੱਕ ਮੋਟਰਸਾਈਕਲ ਲਿਆ, ਸਾਰਾ ਟੱਬਰ ਚਾਹ ਨਾਲ ਮੋਟਰਸਾਈਕਲ ਤੇ ਚੜ ਗਿਆ। ਅੱਗੋਂ ਸਾਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ। ਉਹਨਾਂ ਆ ਕੇ ਚਾਬੀ ਕੱਢੀ, ਕਹਿੰਦਾ ਸਾਈਡ ਤੇ ਲਾ। ਸਾਰਾ ਟੱਬਰ ਤੂੰ ਮਗਰ ਬਿਠਾਈ ਫਿਰਦਾ, ਰੱਬ ਨਾ ਕਰੇ ਤੇਰਾ ਐਕਸੀਡੈਂਟ ਹੋ ਜੇ ਫੇਰ। ਮੈਂ ਕਿਹਾ ਫਿਰ ਕੋਈ ਗੱਲ ਨਹੀਂ, ਰੱਬ ਨੇ ਜਿੰਨੀ ਲਿਖੀ ਭੋਗ ਕੇ ਚਲੇ ਜਾਊਗਾ। ਕਹਿੰਦਾ ਰੱਬ ਨਾ ਕਰੇ ਤੇਰਾ ਐਕਸੀਡੈਂਟ ਹੋ ਜੇ ਫੇਰ। ਮੈਂ ਚੱਲ ਜਿੰਨੀ ਰੱਬ ਨੇ ਲਿਖੀ ਹੈ ਭੋਗ ਕੇ ਚਲ ਜਾਗੇ। ਉਹ ਨਾ ਕਹਿੰਦਾ ਫੇਰ ਕਹਿੰਦਾ ਰੱਬ ਨਾ ਕਰੇ ਤੇਰਾ ਐਕਸੀਡੈਂਟ ਹੋ ਜੇ ਫੇਰ। ਮੈਂ ਕਿਹਾ ਮੇਰਾ ਤੇ ਪਤਾ ਨਹੀਂ, ਜਿੱਦਾਂ ਤੁਸੀਂ ਗੱਡੀਆਂ ਟੱਪਦੇ ਆ ਕੇ ਚਾਬੀ ਕੱਢੀ, ਮੇਰੇ ਤੁਹਾਡਾ ਪਹਿਲਾਂ ਹੋ ਜਾਣਾ। ਪਹਿਲਾਂ ਹੋ ਗਿਆ ਨਹੀਂ ਮੈਂ ਇਹ ਹੁਣ ਮੈਂ ਕਿਉਂ ਚਾਚਾ ਬਿਸ਼ਨਾ ਬਹੁਤ ਚੰਗਾ ਬੰਦਾ। ਮੈਂ ਇੱਕ ਵਾਰੀ ਘਰ ਚਲਾ ਗਿਆ, ਮੈਂ ਕਿਹਾ ਸੁਣਿਆ ਤੁਹਾਡੇ ਬਾਲਾ ਸਾਹਿਬ ਘੂਮੇ 'ਚ ਚਲੇ ਗਏ। ਕਹਿੰਦਾ ਜੀ ਉਹਦੇ ਕੋਲ ਪੈਸੇ ਹੀ ਬੜੇ ਆ, ਜਿੱਥੇ ਮਰਜ਼ੀ ਜਾ ਉਹ ਭਾਈ ਮੇਰੇ ਹੁਣ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਤਲਾਹ ਦਿੱਤੀ ਆ। ਆਹੋ ਤੁਹਾਡਾ ਬੰਦਾ ਹੁਣ ਪਤਾ ਲੱਗਾ ਵੀ ਬੋਤਲ ਇੱਕ ਹੋਰ ਲੱਗਣੀ ਹੈ। ਅੱਛਾ ਜੀ। ਠੀਕ ਹੋ ਜਾਣਾ, ਪਰ ਮੇਰੇ ਸਾਹਮਣੇ ਜਿੱਦਾਂ ਦੀ ਹਾਲਤ ਉਹਨੇ ਬਚਣਾ ਨਹੀਂ। ਬਚਣਾ ਨਹੀਂ ਯਾਰ, ਜੋ ਮੈਂ ਸੁਣਿਆ ਮੈਂ ਤੇ ਉਹ ਕਹੂੰਗਾ। ਬਾਬਾ ਤੇਰੇ ਕੋਲ ਫੌਤਗੀ ਦਾ ਮੈਨੂ ਹੁੰਦਾ, ਤੂੰ ਸਾਰਾ ਆਹੋ ਇਹ ਰੋਣ ਵਾਲੇ ਵੀ ਨਾਲ ਹੀ ਰੱਖੇ। ਪਤਾ ਨਹੀਂ ਜੀ ਤੁਹਾਡੇ ਵੱਲੋਂ ਇਕੱਠੇ ਹੋਏ, ਮੈਂ ਤੇ ਕੱਲਾ ਹੀ ਆਇਆ। ਜੇ ਰੰਗ ਦੀ ਬੋਤਲ ਲੱਗ ਜਾਂਦੀ ਤੇ ਕੱਢੂਗਾ ਕੰਮ ਹੈ ਤੇਰਾ। ਉਹ ਯਾਰ ਗਲੂਕੋਸ਼ ਤੇ ਰੰਗ 'ਚ ਬੜਾ ਫਰਕ ਹੁੰਦਾ। ਰੰਗ ਦੀ ਬੋਤਲ ਲਾ ਦੋ। ਨਾਲ ਹੁੰਦੀ ਹੈ ਉਹ ਯਾਰ। ਇਹਨਾਂ ਨੂੰ ਪਛਾਣਿਆ ਤੁਸੀਂ ਕੌਣ ਨੇ? ਕੌਣ ਪਛਾਣ ਲਿਆ ਜੀ? ਆਕੜਾ ਲੱਕੜਾ ਇਹਨਾਂ ਦੇ ਘਰਾਂ ਚੋਂ ਨਿਕਲਿਆ ਜੀ। ਉਹ ਧਦਰਾ ਇਹਦੀ ਫੁੱਫੀ ਦੀਆਂ ਧੀਆਂ ਜੀ। ਜਮੂਣੇ ਦੇ ਰਿਸ਼ਤੇ 'ਚ ਮਾਸੜ ਲੱਗਦੇ ਜੀ। ਇੰਨੀਆਂ ਰਿਸ਼ਤੇਦਾਰੀਆਂ। ਹਾਂਜੀ ਹਾਂਜੀ, ਇਹ ਵੱਡਾ ਹੈ ਸਾਡਾ ਖਾਲਾ ਫਿੰਸੀ ਚੋਂ। ਤੇਰਾ ਤਾਂ ਮਤਲਬ ਤੁਹਾਡੇ ਵੱਲ ਵੀ ਆਉਂਦਾ ਜਾਂਦਾ ਹੋਣਾ। ਮੈਂ ਕਹਿੰਦਾ ਇਹਦਾ ਨਿੱਕਾ ਭਰਾ ਜਿਹੜਾ ਉਹ ਗੜ ਫੌਤ ਹੋ ਗਿਆ ਜੀ। ਨਹੀਂ ਉਹਦਾ ਤਾਂ ਰੌਲਾ ਬਣਿਆ ਵਾ। ਦਾ ਰੌਲਾ ਤੁਸੀਂ ਨਵੇੜੋ ਰੌਲੇ ਨੂੰ। ਸੁਣਿਆ ਦੇਤਾ ਤੁਸੀਂ ਇਹਦੇ ਚਾਰ ਬਾਈ ਇਹ ਪਤਾ ਕੀ ਹੈ, ਤੁਸੀਂ ਇਹ ਸਿਆਣੇ ਪਿੰਡ ਏਦਾਂ ਨਾ ਕਰੋ, ਪਹਿਲਾਂ ਕਨਫਰਮ ਕਰਿਆ ਕਰੋ ਵੀ ਅਗਲਾ ਕੁਮਾਰ ਮੁਰ ਗਿਆ ਤੇ ਫੇਰ ਆ ਕੇ ਤੁਹਾਨੂੰ ਦਿਨ ਰਾਤ ਅਫਸੋਸ ਹੀ ਚੜਿਆ ਰਹਿੰਦਾ। ਨਹੀਂ ਤੁਸੀਂ ਨਾ ਏਦਾਂ ਕਰੋ ਸਲੀਮ ਜੀ, ਮੇਰੀ ਗੱਲ ਸੁਣੋ। ਗੋਗਾ ਜੀ ਤੁਸੀਂ, ਮੈਂ ਤੁਹਾਨੂੰ ਦੱਸਣ ਆਇਆ ਭਰਾ ਬਣ ਕੇ ਦੱਸਣਾ। ਮੁੜ ਕੇ ਕੱਲ ਨੂੰ ਇਹ ਨਾ ਕਿਉਂ ਵੀ ਲੰਘਿਆ ਉਹਨੇ ਕੋਈ ਦੱਸਿਆ ਨਹੀਂ, ਸਾਡੀ ਤਿਆਰੀ ਨਹੀਂ। ਤੁਸੀਂ ਟੋਆ ਪੁੱਟ ਲਓ, ਮੈਂ ਕਹਿੰਦਾ ਕਬਰ ਪੁੱਟ ਲਓ। ਪਹਿਲਾਂ ਇਹਦੀ ਪੱਟ ਲਓ। ਇਹ ਬੜਾ ਰੋਂਦਾ 5 ਮਿੰਟ ਬਾਅਦ। ਉਹਨਾਂ ਦਾ ਮਰਿਆ ਨਹੀਂ, ਤੂੰ ਰੋਈ ਜਾ। ਆਹ ਸੁਣਾਇਆ ਕਬਰ ਪੁੱਟਣ ਇਨਸਾਨੀਅਤ। ਮੈਂ ਕਹਿੰਦਾ ਤੇਰੀ ਪੁੱਟ ਲਈਏ ਪਹਿਲਾਂ। ਭਾਈ ਸਾਹਿਬ, ਇਹ ਸ਼ੀਸ਼ ਨਾਲ ਆਪਣਾ ਰਿਸ਼ਤੇ 'ਚ ਕੀ ਲੱਗਦਾ ਹੈ? ਉਹ ਯਾਰ ਤੂੰ 5 ਮਿੰਟ ਬਾਅਦ ਰਿਸ਼ਤੇ ਨਾ ਕੱਢ। ਮੈਂ ਉਹਨੂੰ ਦੱਸਣ ਡਿਆ ਵੀ ਉਹਨਾਂ ਦਾ ਕੋਈ ਵਿਚਾਰਾ ਕੋਈ ਹੋਇਆ ਪੂਰਾ ਹੋਣ ਵਾਲਾ, ਉਹਨਾਂ ਦਾ ਦੁੱਖ ਸਾਂਝਾ ਕਰੋ। ਇਹ ਦਮੂਈ ਕੀ ਲੱਗਦੀ ਹੈ ਤੁਹਾਡੀ? ਦਮੂਈ ਤੂੰ ਪੁੱਛ ਕੇ ਸ਼ਾਮ ਨੂੰ ਜਦੋਂ ਘਰ ਜਾਂਦੇ ਨਾ, ਇਹਦੀ ਅੰਮੀ ਇਹਨਾਂ ਤੇ ਰਬੜ ਚੜਾ ਕੇ ਤੇ ਮੰਜੀ ਥੱਲੇ ਸੁੱਟਦੇ ਸੀ। ਤੁਹਾਡੇ ਵੱਲ ਸਾਹਮਣੇ ਤੇ ਟੀਪੂ ਸੁਲਤਾਨ ਜੰਮਿਆ ਹੈ ਨਾ ਟਿੱਪੂ ਸੁਲਤਾਨ ਬਹੁਤ ਲੰਬਾ। ਮੈਂ ਜਾਣਾ, ਮੈਨੂੰ ਮੈਂ ਲੇਟ ਹੋਣੀ ਆ ਨਾ। ਮੈਨੂੰ ਪਤਾ ਤੂੰ ਅੱਗੇ ਭੋਗ ਤੇ ਜਾਣਾ ਹੋਣਾ, ਲੇਕਿਨ ਗੱਲ ਸੁਣ, ਇਹ ਮੇਰੀ ਦੁਆ ਕਰ। ਤੇਰੀ ਜ਼ੁਬਾਨ ਬਹੁਤ ਮੁਬਾਰਕ ਆ, ਮੈਂ ਕਾਲੀ ਜ਼ੁਬਾਨ ਵੀ। ਓ ਯਾਰ ਰਹਿਣ ਦਿਓ ਦੁਆਵਾਂ ਕਰਨ ਨੂੰ, ਉਹਦੇ ਪੈਸੇ ਜਮਾ ਕਰਾਉਣ ਦਾ ਇੰਤਜ਼ਾਮ। ਆਹੋ ਹੋਰ ਆ ਗਿਆ। ਉਹ ਭਰਾਵਾ ਬੋਤਲ ਲਾ ਕੇ ਸਰਨਾ ਨਹੀਂ, ਜਿੰਨਾ ਚਿਰ ਹਸਪਤਾਲ 'ਚ ਪੈਸੇ ਜਮਾ ਨਾ ਕਰਾਏ ਨਾ, ਕਿਸੇ ਨੇ ਪੁੱਛਣਾ ਨਹੀਂ। ਸਿੱਧੀ ਗੱਲ ਦੱਸ। ਤੂੰ ਏਦਾਂ ਕਰ ਲਿਆ ਖੜ ਜਾ, ਉਹ ਖੜ ਜਾ ਇੱਕ ਮਿੰਟ ਖੋਣ ਕਰਿਆ। ਇਹ ਇੱਥੇ ਪੰਜਾਂ ਦਾ ਨੋਟ ਹੀ ਕਿੱਥੇ?
ਚਾਚਾ ਦਾ ਤਾਂ ਇੱਥੇ ਚੱਲਦਾ ਹੀ ਨਹੀਂ। ਉਹ ਜਿੱਥੇ ਇਹਨੇ ਖੜਨਾ ਉੱਥੇ ਬੰਦਾ ਵੀ ਨਹੀਂ ਚੱਲਦਾ। ਵੀ ਜਿੱਥੇ ਇਹਨੇ ਨੋਟ ਖੜਨਾ ਤੇ ਬੰਦਾ ਵੀ ਨਹੀਂ ਚੱਲਦਾ। ਓ ਯਾਰ ਤੁਹਾਡਾ ਬੰਦਾ ਜਾਣ ਵਾਲਾ ਹੋਇਆ ਪਿਆ, ਤੁਸੀਂ ਇੰਤਜ਼ਾਮ ਕਰੋ ਤੇ ਕੋਈ ਨਾਲ ਇੰਤਜ਼ਾਮ ਆ ਨਾ, ਉਹਨੇ ਜਾ ਕੇ ਕਹਿ ਦੇ ਵੀ ਬਿਸ਼ਨਾ ਕਹਿੰਦਾ ਬੋਤਲ ਚਾੜ ਦੋ। ਜੇ ਹਸਪਤਾਲ ਹਸਪਤਾਲ ਨੂੰ ਕੋ ਬੰਦਾ ਮਾਰੋ, ਉਹ ਬੰਦਾ ਰੋਣ ਤੋਂ ਖਲੋਤਾ ਹੈ। ਹੁਣ ਤੋਂ ਖਲੋਤਾ। ਭਾਜੀ ਤੁਸੀਂ ਜਾ ਕੇ ਕਹਿ ਦੋ ਕਿ ਬੰਦੇ ਨੂੰ ਬਚਾਓਗੇ ਸਾਹਿਬ। ਬਚਾ ਲਓ ਬਚਾ ਲਓ। ਬਚਾ ਲਓ ਕਰਤੀ ਆ ਨਾ ਆਵੇ ਕਹਿਤੀ ਬੰਦਾ ਬਚ ਜੂਗਾ ਬੰਦਾ ਸਾਡਾ। ਤੇ ਹੁਣ ਚੱਲੀਏ ਉਸਤਾਦ ਜੀ, ਆਪਾਂ ਉਹਦਾ ਪਤਾ ਲੈ ਆਈਏ ਜਾ ਆਓ ਚੱਲੀਏ ਅਸੀਂ। ਅੱਛਾ ਪਤਾ ਲੈਣ ਤੇ ਤੁਸੀਂ ਫੌਤ ਕਿਤੇ ਜਾਣਾ? ਪਤਾ ਲੈਣ ਤੇ ਤੁਸੀਂ ਚੱਲੇ ਹੋ, ਮੈਨੂੰ ਕਿਉਂ ਇੰਜ ਲੱਗ ਰਿਹਾ ਤੁਸੀਂ ਵੀ ਘੰਟੇ ਬਾਅਦ ਫੌਤ ਹੋਈ ਇਹਨੂੰ ਤੇ ਦੱਸੋ ਕੀ ਮਸਲਾ। ਇਹਨੂੰ ਹਰੇ ਫਰਿਸ਼ਤੇ ਨਜ਼ਰ ਆਉਂਦੇ ਨੇ। ਚਾਚਾ ਬਿਸ਼ਨਾ ਦੀ ਸ਼ਾਦੀ ਹੋਈ, ਇਹਨੂੰ ਪਹਿਲੀ ਸਲਾਮੀ ਪਾਈ ਤੇ ਉੱਠ ਕੇ ਚੀਜ਼ ਲੈਣ ਚਲਾ ਗਿਆ। ਸ਼ੂਗਰ ਕਰਕੇ ਤੇ ਪੈਰ ਥੱਲੇ ਨਹੀਂ ਆ ਗਿਆ। ਉਹ ਕੋਕੋਮੋਲ ਲੈਣ ਗਿਆ। ਪੋਕੇਮੋਨ। ਅੱਛਾ ਵੀ ਤੁਸੀਂ ਮੈਂ ਚੱਲਦਾ ਮੈਨੂੰ ਕੰਮ ਆ। ਅੱਛਾ। ਤੁਸੀਂ ਬਾਗਾ ਤੁਹਾਡਾ ਭੱਜ ਜਾਣਾ ਮੈਂ ਕਹਿਤਾ ਠੀਕ ਹੈ। ਘਬਰਾਓ ਨਾ ਤੁਸੀਂ, ਮੈਨੂੰ ਹੋਰ ਵੀ ਕੰਮ ਆ, ਮੈਂ ਹੋਰ ਵੀ ਕਈ ਲੈਣਾ। ਅਗਲਾ ਫੋਨ ਆ ਗਿਆ ਫੌਤਗੀ ਦਾ ਤੁਹਾਨੂੰ। ਕਿਹੜਾ ਮੈਂ ਅਗਲਾ ਪ੍ਰੋਗਰਾਮ ਸੈੱਟ। ਚਾਚਾ ਬਿਸ਼ਨਾ ਵੀ ਬਹੁਤ ਹਾਸੇ ਵਾਲੀ ਵੀਡੀਓ ਬਣਾਉਂਦਾ ਆ। ਹਾਂਜੀ ਤੇ ਹਾਂਜੀ। ਜ਼ਿਆਦਾਤਰ ਇਹ ਅਫਸੋਸ ਕਰਨ ਜੇ ਕੋਈ ਮਰਿਆ ਹੋਵੇ ਨਾ, ਉੱਥੇ ਅਫਸੋਸ ਦੀਆਂ ਤੇ ਉੱਥੇ ਹਾਸੇ ਪਾਉਂਦੇ ਨੇ ਜਾ ਕੇ। ਜ਼ਿਆਦਾਤਰ ਇਹਨਾਂ ਦੀਆਂ ਵੀਡੀਓ ਜਿੱਥੇ ਕੋਈ ਡੈਥ ਹੋਈ ਹੋਵੇ ਜਾਂ ਐਕਸੀਡੈਂਟ ਹੋਇਆ ਹੋਵੇ, ਉੱਥੇ ਅਫਸੋਸ ਕਰਨ ਜਾਂਦੇ ਆ, ਉੱਥੇ ਹਾਸੇ ਮਖੌਲ ਕਰਦੇ ਨੇ। ਬਹੁਤ ਵਧੀਆ ਵੀਡੀਓ ਦੀ ਇਹਨਾਂ ਦੀ। ਚਾਚਾ ਬਿਸ਼ਨਾ ਬਹੁਤ ਮਸ਼ਹੂਰ ਆ ਆਪਣੇ ਪੰਜਾਬ 'ਚ ਵੀ। ਤੇ ਦੇਖਦੇ ਅੱਗੇ। ਵੇਖਿਆ ਦਾਦੇ ਨਾਲ ਕਿੰਨਾ ਦਾ ਫੁੜਕਣ ਵਾਲਾ ਆਪਣੀ ਨਹੀਂ ਦੇਖਦਾ ਕਿਤੇ। ਹੋਰ ਰੋਣਾ ਸ਼ੁਰੂ ਕਰ ਦੇਣਾ ਉਹਨੇ ਪਿੱਛੇ। ਯਾਰ ਮੈਂ ਚਲੋ ਮੇਰੀ ਗੱਲ ਸੁਣੋ। ਲਓ ਜੀ ਗੋਗਾ ਸ਼ੂਗਰ ਮੇਲਾ ਹੋ ਗਿਆ, ਲੇਕਿਨ ਇਹ ਚਾਚਾ ਬਿਸ਼ਨਾ ਮੈਨੂੰ ਲੱਗਦਾ ਉਹਨੂੰ ਰੋਣ ਦਾ ਰੋਲ ਨਾ ਉਹਦਾ ਮੂੰਹ ਵੇਖ ਕੇ ਦਿੱਤਾ। ਉਹਦਾ ਮੂੰਹ ਹੀ ਰੋਣ ਵਰਗਾ। ਇਹਨਾਂ ਵਾਸਤੇ ਬਹੁਤ ਸਾਰੀਆਂ ਤਾਲੀਆਂ। ਹਾਂਜੀ ਤਾੜੀਆਂ। ਸਾਡੇ ਪ੍ਰਾਹੁਣੇ ਨੇ, ਬਲਕਿ ਮਾਮਾ ਜੀ ਦੇ ਪ੍ਰਾਹੁਣੇ ਨੇ, ਅਸੀਂ ਵੀ ਉਹਨਾਂ ਦੇ ਪ੍ਰਾਹੁਣੇ ਆ। ਤੇ ਵੀਰਾ ਸ਼ਰਾਬੀ ਜੀ ਔਰ ਸਲੀਮ ਜੀ, ਗੋਗਾ ਜੀ, ਇਹ ਭਾਜੀ ਹੋਣਾ ਕੀ ਨਾਮ ਵਿੱਕੀ ਕੋਡੂ ਜੀ। ਕੋਡਾ ਜੀ ਔਰ ਰਾਣਾ ਸਾਹਿਬ। ਰਾਣਾ ਜੀ, ਰਾਣਾ ਸਾਹਿਬ ਦਾ ਪਤਾ ਹੀ ਹੈ। ਇਹ ਕਿੱਥੇ ਭਾਜੀ? ਆਓ ਸਾਰੇ ਇੱਧਰ ਆਓ। 2 ਮਿੰਟ ਸਾਡੇ ਆ ਆਜੋ 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 ਭਾਈ। ਆਓ ਸਾਰੇ ਇੱਧਰ ਆਓ। ਹਾਂਜੀ, ਇਹ ਸਾਰੇ ਬੜੇ ਪਿਆਰ ਕਰਨ ਵਾਲੇ ਆ ਜੀ, ਫਨਕਾਰ ਆ। ਤੇ ਇੱਥੇ ਲਾਂਘਾ ਐਸਾ ਬਣਿਆ ਕਿ ਦੇਖ ਲਓ ਇਹ ਰੂਹਾਂ ਇਕੱਠੀਆਂ ਹੋ ਜਾਂਦੀਆਂ। ਹਾਂਜੀ ਤੇ ਸਾਡਾ ਭਾਜੀ ਫਰਾਜ ਅਲੀ ਸੰਧੂ ਸਾਹਿਬ, ਸਾਡਾ ਸਾਰਿਆਂ ਨੇ ਬੜਾ ਪਿਆਰ ਹੈ। ਔਰ ਅਸੀਂ ਸੱਚਾਈ ਦੱਸਣ ਲੱਗੇ ਹਾਂ ਜੀ। ਮੈਂ ਬਿਲਕੁਲ ਸੱਚ ਹੈ। ਮੈਂ 1995 ਤੋਂ ਸਟਾਰਟ ਕੀਤਾ ਸੀ। ਔਰ ਗੁਰਪ੍ਰੀਤ ਘੁੱਗੀ ਹੋਣੀ ਅਜੇ ਸਟਾਰਟਿੰਗ ਕੀਤੀ ਸੀ, ਉਹਨਾਂ ਦੇ ਨਾਲ ਮੈਂ ਛੋਟਾ ਜਿਹਾ ਨਾ ਪ੍ਰੋਗਰਾਮ ਕਰਦਾ ਆ ਰਿਹਾ। ਮੇਰਾ ਸਟਰਗਲ ਵੀ ਬਹੁਤ ਲੰਬਾ, ਪਰ ਮੈਂ ਜਦੋਂ ਦਾ ਇਹਨਾਂ ਦੋਨਾਂ ਨੂੰ ਦੇਖਿਆ ਨਾ, ਮੈਂ ਸੋਚਦਾ ਕਿ ਬਿਸ਼ਨ ਸਿਆ ਤੇਰਾ ਸਟਰਗਲ ਕੁਛ ਵੀ ਨਹੀਂ। ਜੋ ਇਹਨਾਂ ਦੀ ਮਿਹਨਤ ਬੋਲਦੀ ਨਾ, ਗੁੱਗਾ ਜੀ ਦੀ ਤੇ ਭਾਜੀ ਹੋਣਾ ਦੀ, ਸਲੀਮ ਜੀ ਦੀ, ਤੇ ਬਹੁਤ ਵਧੀਆ। ਤੇ ਇੱਧਰ ਭਾਈ ਸਾਹਿਬ ਹੋਣਾ ਦਾ ਹੁਣ ਮੈਂ ਜਦੋਂ ਨਾਟਕ ਦਿੰਦੇ ਗੋਗੇ ਦਾ ਵੈਸੇ ਨਾ ਨਾਰਮਲ ਵੀ ਮੂੰਹ ਇਦਾਂ ਦਾ ਹੀ ਹੈ। ਨਾਰਮਲ ਵੀ ਇਦਾਂ ਦਾ। ਆਹੋ ਉਹਨੂੰ ਰੋਲ ਵੀ ਫਿਰ ਅਸਲੀ ਮਤਲਬ ਵੇਲਾ ਉਦਾਂ ਦਾ ਹੀ ਦਿੰਦਾ। ਹਾਂ ਨਾਰਮਲ ਵੀ ਇਦਾਂ ਹੀ ਮੈਂ ਹੁਣ ਦੇਖਿਆ ਕਿ ਸੀਰੀਅਲ ਚ ਤੇ ਬਹੁਤ ਅੱਛਾ ਲੱਗਦਾ। ਤੇ ਮਾਲਕ ਇਹਨਾਂ ਦੀ ਲੰਬੀ ਉਮਰ ਕਰੇ। ਇਹੀ ਦੁਆ ਚਾਚਾ ਜੀ ਮੇਰੀ ਵੀ ਗੱਲ ਕਰੋ ਕਿ ਤੁਹਾਡੀ ਧੌਣ 'ਚ ਸੁੱਟਾਂ। ਤੇ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਮੈਂ ਇਹਨੂੰ ਰਾਣਾ ਸਾਹਿਬ। ਇਹਦੀ ਤੁਸੀਂ ਬਿਲਕੁਲ ਬੁਰਾ ਨਹੀਂ, ਇਹ ਤੇ ਘਰ ਦਾ ਬੂਹਾ ਵੀ ਲੱਤ ਮਾਰ ਕੇ ਬੋਲ ਇਹਦਾ ਅੱਬਾ ਇਹਨੂੰ ਪੁੱਤ ਕਹਿੰਦਾ ਹੀ ਨਹੀਂ। ਕਹਿੰਦਾ ਖਰੇ ਕਿਹਦਾ ਉਹ ਸੋਚਾਂ ਪਿਆ ਹੋਣਾ ਅਜੇ ਤੱਕ। ਆਹੋ ਬਹੁਤ ਪਿਆਰ ਹੈ ਜੀ ਰਾਣਾ ਸਾਹਿਬ ਨਾਲ। ਇਹ ਵੀ ਮੇਰਾ ਸ਼ੇਰ ਹੈ ਜੀ। ਇਹ ਵੀ ਮੇਰਾ ਸ਼ੇਰ ਸੀ। ਵੱਡੀ ਪਹਿਲਾ ਸਾਹਿਬ ਇਹ ਮੇਰਾ ਸ਼ੇਰ ਕੀ ਹੁੰਦਾ? ਬੁੱਢੇ ਮੱਥਾ ਟੇਕੀ। ਕਿੱਦਾਂ ਕੀਤਾ? ਇਹਨੇ ਗਨ ਪੁਆਇੰਟ ਤੇ ਕੀਤਾ। ਕਹਿੰਦਾ ਮੈਨੂੰ ਧਾਗਾ ਬੰਨ। I love you, ਖੁਸ਼ ਰਹੋ। ਵਧੀਆ ਤੇ ਮੈਂ ਜਿਹੜੇ ਆਪਣੇ ਹਾਂ ਮੈਂ ਦੱਸਣਾ ਹੀ ਕਿ ਸਾਡੇ ਭਾਜੀ ਜਿੰਨੇ ਵੀ ਮੁਹੱਬਤ ਤੇ ਸਾਡੇ ਸੰਧੂ ਸਾਹਿਬ ਨਾਲ ਇੰਨਾ ਪਿਆਰ ਹੈ, ਕਿਉਂਕਿ ਫਸਟ ਟਾਈਮ ਆਪਣੀ ਇਹਨਾਂ ਨਾਲ ਕਾਲਿੰਗ ਤੇ ਗੱਲ ਹੋਈ ਸੀ ਸਾਡੀ। ਤੇ ਇਹ ਭਾਜੀ ਹੋਣੀ ਕਹਿੰਦੇ ਕਿ ਫਰਾਜ ਅਲੀ ਸੰਧੂ ਸਾਹਿਬ ਕਹਿੰਦੇ ਯਾਰ ਕਿਤੇ ਅੱਲਾ ਨੇ ਦੁਆ ਕਰੋ ਕਿ ਕਿਤੇ ਸਾਡੇ ਉੱਧਰ ਤੁਸੀਂ ਆਓ ਤੇ ਅਸੀਂ ਤੁਹਾਡੇ ਆਈਏ। ਅਸੀਂ ਤਾਂ ਆ ਗਏ ਆ ਤੇ ਤੁਸੀਂ ਵੀ ਆ ਗਏ ਆ। ਇਹਦਾ ਮਤਲਬ ਵੀ ਆਪਾਂ ਇਕੱਠੇ ਹੋ ਗਏ ਆ, ਮੇਲ ਹੋ ਗਿਆ। ਤੇ ਅੱਲਾਹ ਤਾਲਾ ਪਾਕ ਤੁਸੀਂ ਇਹ ਦੇਖੋ ਜੀ, ਆਪਣਾ ਗੋਲਡੀ ਭਾਜੀ ਐਸ ਮਿੱਟੀ ਦਾ ਉਸ ਮਿੱਟੀ 'ਚ ਕੋਈ ਫਰਕ ਹੈ ਨਹੀਂ, ਕੁਛ ਨਹੀਂ। ਸੋਚਾਂ ਦੀ ਫਰਕ ਆ। ਮਿੱਟੀ ਇੱਕੋ ਹੀ ਆ। ਸਾਡੀਆਂ ਚੰਗੀਆਂ ਵਾ ਤੁਹਾਡੀਆਂ ਗੰਦੀਆਂ। ਮਿੱਟੀ ਦੀ ਗੱਲ ਕਰ ਲਏ ਆ। ਇਨਸਾਨ ਵੀ ਤਾਂ ਮਿੱਟੀ ਹੈ। ਬੇਸ਼ੱਕ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ। ਇਹ ਤੇ ਇੱਕ ਕਲਬੂਤ ਹੈ, ਸਰੀਰ ਹੈ ਜਿਹੜਾ, ਇਹਦੇ ਅੰਦਰ ਜਿਹੜੀ ਰੂਹ ਹੈ ਉਹ ਵੀ ਤਾਂ ਆਪਣੀ ਨਹੀਂ, ਉਹ ਵੀ ਉਹਨੇ ਖੋ ਲੈਣੀ ਹੈ। ਇਹ ਕਹੋ ਨਾ ਵੀ ਰੂਹ ਸਾਡੀ ਹੈ, ਸਰੀਰ ਤਾਂ ਮਿੱਟੀ ਹੈ।
ਸਰੀਰ ਦੇ ਵਿੱਚ ਰੂਹ ਵੀ ਤੁਹਾਡੀ ਨਹੀਂ, ਰੂਹ ਵੀ ਉਹਦੀ ਹੈ। ਆਪਾਂ ਫਿਰ ਵੀ ਮੈਂ ਕਰੀ ਜਾਣਾ। ਆਪਾਂ ਫਿਰ ਵੀ ਮੈਂ ਕਰਨਾ। ਆ ਮੇਰੀ, ਆ ਮੇਰੀ, ਆ ਅੱਜ ਮੇਰੀ ਆ ਮੇਰੀ। ਖੁਸ਼ ਰਹੋ, ਮੇਰੀ ਤੇਰੀ ਜੇ ਛੱਡੋ। ਜੇ ਭਰਾਵਾਂ ਝਗੜਾ ਤੇ ਅੱਜ ਤੋਂ ਬਾਅਦ ਪਿਆਰ ਕਰੋ। ਝਗੜੇ 'ਚ ਕੁਝ ਨਹੀਂ ਰੱਖਿਆ। ਇਹ ਨਾਨਕ ਸਾਹਿਬ ਦਾ ਦਰਬਾਰ ਵਸਦਾ ਰਵੇ ਤੇ ਏਦਾਂ ਹੀ ਲੋਕ ਆਉਂਦੇ ਜਾਂਦੇ ਰਹਿਣ ਤੇ ਰੂਹਾਂ ਮਿਲਦੀਆਂ ਰਹਿਣ। ਬਹੁਤ ਵਧੀਆ ਲੱਗਾ ਵੇਖ ਕੇ, ਰੂਹ ਖੁਸ਼ ਹੋ ਗਈ ਵੇਖ ਕੇ। ਲਾਭ ਹੋਇਆ, ਮੀਟਅਪ ਕੀਤਾ ਉਹਨਾਂ ਤੇ ਹਾਸਾ ਮਖੌਲ ਕੀਤਾ ਹੈ ਤੇ ਬੈਠ ਕੇ ਗੱਲਾਂ ਮਾਰੀਆਂ ਤੇ ਬਹੁਤ ਵਧੀਆ ਲੱਗਾ ਵੇਖ ਕੇ। ਤੇ ਗੋਗੇ ਤੇ ਅਲਬੇਲੇ ਨੂੰ ਆਲਮੋਸਟ ਸਾਰੇ ਹੀ ਜਾਣਦੇ ਨੇ, ਸਾਰੇ ਜਾਣਦੇ ਨੇ। ਜਿੱਥੇ ਜਿੱਥੇ ਪੰਜਾਬੀ ਨੇ ਉਹ ਸਾਰੇ ਗੋਗੇ ਤੇ ਅਲਬੇਲੇ ਨੂੰ ਜਾਣਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਪਿਆਰ ਚੜ੍ਹਦਾ ਪੰਜਾਬ ਇਹਨਾਂ ਨੂੰ ਕਰਦਾ ਹੈ। ਤੇ ਮੈਂ ਇੱਕ ਗੱਲ ਹੋਰ ਦੇਖੀ ਆ, ਗੋਗੇ ਨੂੰ ਤੇ ਅਲਬੇਲੇ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਮਤਲਬ ਪਿਆਰ ਕਰਦੇ ਨੇ, ਦੋਨੇ ਤਰਫੋਂ ਹੀ। ਦੋਨੇ ਤਰਫੋਂ ਹੀ ਸਾਰੇ ਬਹੁਤ ਪ੍ਰੇਮ ਕਰਦੇ ਇਹਨਾਂ ਨੂੰ, ਇਹਨਾਂ ਦੀਆਂ ਵੀਡੀਓ ਸਾਰੇ ਦੇਖਦੇ ਆ। ਤੇ ਇੱਕ ਜੁਗਲਬੰਦੀ ਇਹਨਾਂ ਦੀ ਦੋਨਾਂ ਦੀ ਜੋੜੀ ਬਹੁਤ ਫੇਮਸ ਆ। ਤੇ ਜਿੱਦਾਂ ਚਾਚਾ ਬਿਸ਼ਨਾ ਆ, ਹੋਰ ਆਪਣੇ ਕਲਾਕਾਰ ਨੇ ਜਿਹੜੇ ਸਾਰੇ ਇਹਨਾਂ ਨੂੰ ਵਧੀਆ ਪਸੰਦ ਕਰਦੇ ਨੇ। ਤੇ ਇਹਨਾਂ ਨੇ ਇੱਕ ਵਧੀਆ ਸੁਨੇਹਾ ਦਿੱਤਾ ਆ ਇਕੱਠੇ ਹੋ ਕੇ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਆ, ਉੱਥੇ ਨਨਕਾਣਾ ਸਾਹਿਬ, ਉੱਥੇ ਮੀਟਅਪ ਇਹਨਾਂ ਦਾ ਹੋਇਆ। ਪਹਿਲਾਂ ਇਹਨਾਂ ਨੇ ਜੁਗਤਾਂ ਮਾਰੀਆਂ, ਹਾਸਾ ਮਖੌਲ ਕੇ ਵੀਡੀਓ ਸ਼ੂਟ ਕੀਤੀ ਆ। ਫਿਰ ਐਂਡ ਦੇ ਵਿੱਚ ਇਹਨਾਂ ਨੇ ਬੜਾ ਸੋਹਣਾ ਮਤਲਬ ਪਿਆਰ ਵਾਲਾ ਸੁਨੇਹਾ ਦਿੱਤਾ ਆ ਕਿ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਚਾਹੀਦਾ ਆ ਤੇ ਮਤਲਬ ਇੱਕੋ ਹੀ ਧਰਤੀ ਦੀ ਗੱਲ ਕੀਤੀ ਆ। ਉਹਨਾਂ ਨੇ ਕਿ ਸਾਰਾ ਕੁਝ ਉਸ ਅਕਾਲ ਪੁਰਖ ਦਾ ਹੈ ਤੇ ਮੈਂ ਨਹੀਂ ਕਰਨਾ ਚਾਹੀਦਾ, ਇਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਆਲਵੇਜ਼ ਚੰਗਾ ਸੋਚਣਾ ਚਾਹੀਦਾ ਤੇ ਪੋਜ਼ਿਟਿਵ ਰਹਿਣਾ ਚਾਹੀਦਾ ਹਮੇਸ਼ਾ। ਕਮੈਂਟਾਂ 'ਚ ਵੀ ਬੈਡ ਬੋਲਦੇ ਨੇ, ਉਹਨਾਂ ਨੂੰ ਵੀ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ। ਉਹ ਬਾਕੀ ਤੁਸੀਂ ਕਮੈਂਟਾਂ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਆ। ਸੋ ਜਿਨ੍ਹਾਂ ਨੇ ਤੱਕ ਵੀਡੀਓ ਦੇਖ ਲਈ, ਚੈਨਲ ਸਬਸਕ੍ਰਾਈਬ ਕਰਕੇ ਜਾਇਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀ ਹੈ। ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਹੋ, ਉਹਦਾ ਨਾਮ ਉਹਦਾ ਲਿੰਕ ਜਰੂਰ ਸ਼ੇਅਰ ਕਰਿਆ। ਇਸ ਲਈ ਨਹੀਂ ਦੋਸਤੋ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।